ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਗੈਂਗਸਟਰਾਂ ਦੀ। ਗੈਂਗਸਟਰਾਂ ਨੇ ਸੁਣਨ ਦੇ ਵਿੱਚ ਆ ਰਿਹਾ ਵੀ ਹੁਣ NRIs ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ ਜੀ। ਦੇਖੋ ਪੈਸੇ ਦੀ ਗੇਮ ਆ, ਜਿਹਦੇ ਕੋਲ ਵੀ ਚਾਰ ਛਿੱਲੜ ਹੋਏ ਉਹਦੇ ਦੁਆਲੇ ਹੋ ਜਾਣਗੇ। ਇਹਨਾਂ ਨੇ ਕਿਹੜਾ ਕੋਈ ਲਾਇਸੈਂਸ ਬਣਵਾਉਣਾ? ਇਹ ਤੇ ਹੈ ਨਹੀਂ ਕਰਕੇ ਇਹਨਾਂ ਨੇ ਕੋਈ ਲਾਇਸੈਂਸ ਲੈਣਾ ਕੋਈ ਬਕਾਇਦਾ ਕਿ ਅਸੀਂ ਜੀ ਹੁਣ ਕੰਪਨੀ ਜਿਹੜੀ ਆ ਉਹ ਆ ਖੋਲਣੀ ਆ ਤੇ ਸਾਨੂੰ ਇਧਰੋਂ ਕੰਪਨੀ ਐਕਟ ਦੇ ਤਹਿਤ ਰਜਿਸਟਰਡ ਕਰਕੇ ਕੋਈ ਲਾਇਸੈਂਸ ਦਿਓ। ਇਹਨਾਂ ਦਾ ਕੀ ਆ? ਜਿੱਧਰ ਪੈਸੇ, ਮੈਂ ਤਾਂ ਅੱਗੇ ਕਿਹਾ ਸੀਗਾ, ਆ ਮੈਨੂੰ ਲੱਗਦਾ 4 ਦਿਨ ਹੋਏ ਮੈਂ ਕਿਸੇ ਪਲੇਟਫਾਰਮ ਤੇ ਬੋਲਿਆ ਸੀਗਾ ਕਿ ਤੁਸੀਂ ਦੇਖੋ ਇਹ ਇੱਧਰ ਵੀ ਹੋ ਜਾਣਗੇ, NRIs ਵੱਲ ਹੋ ਜਾਣਗੇ ਜੀ। ਜਦੋਂ ਇਧਰੋਂ ਮੁੱਛ ਲਏ ਫਿਰ ਕਿਸੇ ਹੋਰ ਵੱਲ ਹੋ ਜਾਣਗੇ। ਇਹ ਤਾਂ ਚੱਲਦਾ ਹੀ ਰਹਿਣਾ, ਇਹ ਚੱਲੇਗਾ ਹੀ ਚੱਲੇਗਾ ਜਦੋਂ ਤੱਕ ਇੱਥੇ ਇਹ ਹੈਗੇ ਨਹੀਂ। ਇਹਨਾਂ ਨੇ ਕਿਸੇ ਨਾ ਕਿਸੇ ਪਾਸਿਓਂ ਵਸੂਲੀ ਕਰਨੀ ਹੈ। ਤਾਂ ਇਹ ਬੁੱਕਣ ਵਾਲੇ ਦਾ ਮਸਲਾ ਹੈ। ਮੋਗਾ ਨੇੜੇ ਪਿੰਡ ਆ ਬੁੱਕਣ ਵਾਲਾ, ਬੜਾ ਮਸ਼ਹੂਰ ਪਿੰਡ ਆ। ਤਾਂ ਇੱਥੇ ਇੱਕ ਘਰ ਦੇ ਉੱਤੇ ਫਾਇਰਿੰਗ ਹੋਈ ਸੀਗੀ ਤੇ ਦੱਸਦੇ ਆ ਕਿ ਮਨੀਲਾ ਰਹਿੰਦਾ ਸੀਗਾ ਕੋਈ ਵਿਅਕਤੀ, ਹੁਣ ਮੈਂ ਨਾਂ ਜ਼ਿਆਦਾ ਰਿਵੀਲ ਨਹੀਂ ਕਰਾਂਗਾ ਜਿਆਦਾ ਉਹਦੀ ਆਇਡੈਂਟੀਟੀ। ਤਾਂ ਇਹ ਮਨੀਲਾ ਰਹਿੰਦਾ ਸੀਗਾ ਉੱਥੇ, ਪਹਿਲਾਂ ਧਮਕੀ ਮਿਲੀ ਆ, ਉੱਥੋਂ ਡਰਦੇ ਇੱਧਰ ਨੂੰ ਆ ਗਏ ਆ, ਇੱਧਰ ਨੂੰ ਆ ਗਿਆ। ਤਾਂ ਇੱਥੇ ਫਿਰ ਫੋਨ ਆਏ ਆ, ਜਦੋਂ ਇਹਨਾਂ ਨੇ ਇਗਨੋਰੈਂਸ ਕੀਤੀ ਆ ਫਿਰ ਇਹਨਾਂ ਦੇ ਘਰ ਤੇ ਫਾਇਰਿੰਗ ਕਰ ਦਿੱਤੀ ਗਈ ਹੈ। ਇਹ ਇਸ ਵੇਲੇ ਕਹਿ ਲਓ ਕਿ ਬਈ ਬੜੀ ਵੱਡੀ ਖਬਰ ਹੈ ਕਿ ਕੁਛ ਅਣਪਛਾਤੇ ਜਿਹੜੇ ਆ ਮੁੜ ਕੇ 3 ਸਤੰਬਰ ਨੂੰ ਰਾਤ 10:40 ਦੇ ਕਰੀਬ ਫਾਇਰਿੰਗ ਕਰਦੇ ਨੇ ਕਰਦੇ। ਤਾਂ ਇਹਦਾ ਮਤਲਬ ਇਹੀ ਹੈ ਕਿ ਫਿਰ ਇਹ ਹੁਣ ਕਿਉਂਕਿ ਇਹਦਾ ਜਿਹਦਾ ਜ਼ਿਕਰ ਆ ਰਿਹਾ ਹੈ ਇਹਦੇ ਚ ਕੋਈ ਅਰਸ਼ ਡਾਲਾ ਹੈ ਗੈਂਗਸਟਰ ਹੈ, ਤਾਂ ਇਹ ਉਸ ਏਰੀਏ ਦਾ ਮਤਲਬ ਕਿ ਫਿਰ ਹਰੇਕ ਏਰੀਏ ਦਾ, ਹਰੇਕ ਪਿੰਡ ਦਾ ਛੱਡੋ ਜੀ, ਮੈਂ ਤਾਂ ਕਹਿੰਦਾ ਯੂਪੀ ਬਿਹਾਰ ਤੋਂ ਟੱਪ ਰਹੇ ਆ। ਹਰੇਕ ਗਲੀ ਮੁਹੱਲੇ ਚ ਗੁੰਡਾ ਹੈ। ਤੁਸੀਂ ਕਹਿੰਦੇ ਹੋ ਕਿ ਪੰਜਾਬੀ, ਮੈਂ ਕਹਿੰਦਾ ਬਹਾਦਰ ਹੈ ਜਿਹੜੇ ਪੰਜਾਬੀ ਪਿੰਡਾਂ ਚ ਜੀ ਰਹੇ ਨੇ ਜੀ। ਇੱਥੇ ਪਿੰਡਾਂ ਚ ਰਹਿਣਾ, ਪਿੰਡਾਂ ਚ ਜੀਣਾ ਜੰਗ ਹੈ ਜ਼ੂ। ਜੇ ਤੁਹਾਡੇ ਘਰ ਦੇ ਵਿੱਚ ਕੋਈ ਲੀਡਰ ਜਾਂ ਬਦਮਾਸ਼ ਨਹੀਂ ਹੈਗਾ ਤੇ ਗਏ ਕੰਮ ਤੋਂ। ਆਹ ਹਾਲ ਬਣਿਆ ਪਿਆ ਹੈ ਜੀ। ਆਹ ਹਾਲ, ਜਾਂ ਤਾਂ ਲੀਡਰ ਹੋਵੇ ਤੁਹਾਡੇ ਕੋਲ, ਗਨਮੈਨ ਹੋਣ, ਪਾਵਰ ਹੋਵੇ, ਫਿਰ ਤਾਂ ਬਦਮਾਸ਼ ਆਪਣੇ ਆਪ ਹੀ ਆ ਜਾਂਦੇ ਆ ਕਿ ਭਾਜੀ ਦੱਸੋ ਕੋਈ ਕੰਮ ਹੈਗਾ। ਤੇ ਜੇ ਬਦਮਾਸ਼ ਹੀ ਹੈਗਾ ਫਿਰ ਲੀਡਰ ਆ ਜਾਂਦੇ ਘਰੇ, ਹਾਂ ਜੀ ਕੋਈ ਕੰਮ ਹੋਇਆ ਤੇ ਸੋਹਣਿਆ ਦੱਸੀ ਜੀ। ਤਾਂ ਗੱਲ ਇਹ ਆ ਕਿ ਆਮ ਬੰਦੇ ਦੀ ਜ਼ਿੰਦਗੀ ਮੈਂ ਤੁਹਾਨੂੰ ਦੱਸ ਰਿਹਾ ਕਿ ਬੜੀ, ਆਪਾਂ ਕਹਿੰਦੇ ਮੇਰੇ ਪਿੰਡਾਂ ਵਿੱਚ ਰੱਬ ਵੱਸਦਾ। ਰੱਬ ਤੇ ਹਰੇਕ ਥਾਂ ਤੇ, ਇੱਥੇ ਅਮਰੀਕਾ ਦੀਆਂ ਗਲੀਆਂ ਚ ਨਹੀਂ ਵੱਸਦਾ ਰੱਬ ਜੀ। ਜੇ ਰੱਬ ਹੈ ਜ਼ਰੇ ਜ਼ਰੇ ਚ ਆ, ਉਹ ਇੱਥੇ ਪਿੰਡਾਂ ਚ ਰੱਬ ਨਹੀਂ ਵੱਸਦਾ। ਰੱਬ ਦੇ ਜਿਹੜੇ ਬੰਦੇ ਆ ਨਾ ਉਹ ਵੱਸਦੇ ਨੇ, ਰੱਬ ਉਹਨਾਂ ਚ। ਪਰ ਅੱਜ ਕੱਲ ਉਹਨਾਂ ਚੋਂ ਰੱਬ ਸ਼ਾਇਦ ਆਪ ਹੀ ਉਹਨਾਂ ਨੇ ਮਾਰ ਲਿਆ ਜੀ। ਅੱਜ ਉਹਨਾਂ ਦੀ ਰੂਹਾਂ ਦੇ ਵਿੱਚ ਆਏ ਪਏ ਨੇ, ਔਰੰਗੇ ਹੋਰੀ ਆਏ ਪਏ। ਕੋਈ ਨਹੀਂ ਇੱਥੇ ਹਾਲ ਹੈਗਾ। ਗੱਲ ਇਹ ਆ ਕਿ ਹੁਣ ਇਹ ਸਰਕਾਰ ਜਿਹੜੀ ਹੈ ਉਹਨੂੰ ਤੁਸੀਂ ਪੁੱਛ ਲਓ, ਇਹ ਤਾਤਾ ਕਰਕੇ ਇਹਨਾਂ ਦੇ ਸਮਰਥਕ ਮਗਰ ਲੱਗ ਜਾਣਗੇ ਤੁਹਾਡੇ। ਅਸੀਂ ਤੇ ਬਹਿ ਕੇ ਨਿਕਲ ਜਾਂਦੇ, ਕੀ ਕਰੀਏ ਭਰਾਵੋ ਜੀ। ਅੱਡੀਆਂ ਨੂੰ ਥੁੱਕ ਲਾ ਲੈਂਦੀ ਹੈ। ਤੇ ਜੇ ਹੁੰਦਾ ਨਹੀਂ ਤਾਂ ਲਿਸਟ ਬਣਾ ਲੈਂਦੇ। ਅੱਜ ਕੱਲ ਦੇ ਪੱਤਰਕਾਰਾਂ ਦੀਆਂ ਲਿਸਟਾਂ ਬਣ ਰਹੀਆਂ ਨੇ। ਇਹ ਆ ਕਿ ਜਾਂ ਫਿਰ ਡਿਬੇਟਾਂ ਤੇ ਆ ਕੇ ਤੇ ਉਹ ਗੱਲ ਹੀ ਨਹੀਂ ਕਰਨ ਦੇਣਗੇ ਤੁਹਾਨੂੰ ਜੀ। ਤੁਸੀਂ ਇਹ ਕੀ ਕੀਤਾ, ਉਹ ਕੀਤਾ। ਪਰ ਆਹ ਚੀਜ਼ਾਂ ਜਦੋਂ ਤੱਕ ਠੀਕ ਨਹੀਂ ਹੋਣਗੀਆਂ, ਆਮ ਬੰਦਾ ਡਰ ਦੇ ਮਾਹੌਲ ਚੋਂ ਨਹੀਂ ਨਿਕਲੇਗਾ। ਕਦੋਂ ਡਰ ਦੇ ਮਾਹੌਲ ਚੋਂ ਨਿਕਲਦਾ? ਚੜ੍ਹਦੇ ਮਾਰਚ ਨੰਗਲ ਅੰਬੀਆਂ, ਚੜ੍ਹਦੇ ਜੂਨ ਨੂੰ ਮੂਸੇ ਵਾਲਾ, ਕਦੇ ਕੋਈ ਕਦੇ ਨਿਹੰਗ ਸਿੰਘ ਤੇ ਰਾਧਾ ਸਵਾਮੀਆਂ ਦਾ ਕਲੈਸ਼, ਕਦੇ ਪਟਿਆਲਾ ਕਲੈਸ਼, ਕਦੇ ਚਰਚ ਦੀ ਬੇਅਦਬੀ। ਬੰਦਾ ਡਰ ਦੇ ਮਾਹੌਲ ਚੋਂ ਨਿਕਲਦਾ ਸਰ ਕਦੋਂ ਹੈ ਜੀ?